ਪਿਓ ਪੁੱਤਰ ਹੀ ਉਹ ਤੇ ਪਿਓ ਪੁੱਤਰ ਹੀ ਉਹ ਚਾਰੇ ਬਹਿ ਗਏ ਨੇ ਕਾਰੀ ਡੱਬੇ ਟੁਰ ਗਏ ਨੇ ਇਹਨਾਂ ਦੇ ਸਹੁਰਿਆਂ ਦੇ ਘਰ। ਅੱਗੇ ਜਾਂਦੇ ਸਲਾਮ ਅਲੈਕਮ ਜੀ, ਵਾਲੈਕਮ ਸਲਾਮ। ਕੁੜੀ ਦੇ ਪਿਓ ਨੇ ਐਵੇਂ ਭੈੜੀ ਜੀ ਦੁਆ ਸਲਾਮ ਝੱਲੀ। 5-10 ਮਿੰਟ ਬੈਠੇ, ਕੋਈ ਪਾਣੀ ਛਾਣੀ ਦਾ ਇੰਤਜ਼ਾਮ ਨਾ ਕੀਤਾ। ਉਹਨਾਂ ਨੇ ਕੁੜੀ ਦਾ ਸਿਰ ਪਾਟਿਆ ਸੀ। ਉੱਠ ਖਲੋਤੇ ਚਾਰੇ ਬਾਹਰ ਨਿਕਲੇ ਤੇ ਆਖਣ ਲੱਗਾ ਭਾਈ ਤੈਨੂੰ ਮੈਂ ਆਖਿਆ ਸੀ ਨਾ ਇਸ ਪਿੰਡ ਚ ਪਾਉਂਦਾ, ਐਡਾ ਘਬਰਾਉਂਦਾ ਕਿਉਂ? ਚਾਰੀ ਡੱਬਾ ਸਾਡਾ ਆਪਣਾ, ਦਿਹਾੜੀ ਬੜੀ ਅਜੇ ਤੇ ਅੱਡਾ ਵੱਜਣ ਲੱਗਾ। ਆਖਣ ਲੱਗਾ ਚਲੋ ਜੀ ਪਾਣੀ ਪੀ ਲਿਆ ਜਾ ਕੇ ਦੁਕਾਨ ਤੋਂ, ਪੀ ਕੇ ਤੇ ਫਿਰ ਉਹਨਾਂ ਦੇ ਘਰ। ਫਿਰ ਉਹ ਜਿਹੜਾ ਬੰਦਾ ਮਸ਼ਵਰਾ ਦੇਣ ਵਾਲਾ ਸੀ ਆਖਾਂਗਾ ਭਾਈ ਅਸਾਂ ਵੀ ਆਪਣੇ ਘਰ ਜਾਣਾ, ਤੇਰੇ ਕੋਲ ਆ ਗਏ ਨੇ, ਅਸੀਂ ਵੀ ਤੇਰੇ ਲੱਗ ਲਾਵਾਂ, ਕੋਈ ਤੁਸੀਂ ਸੁਣਾਓ ਅਸੀਂ ਤੁਹਾਨੂੰ ਸੁਣਾਉਂਦੇ ਆ। ਤੇ ਚੰਗੀ ਗੱਲ ਹੈ ਘਰ ਚ ਮੁੱਕ ਜੇ, ਨਾ ਮੁੱਕੀ ਤੇ ਫਿਰ ਭਾਈ ਵੇਖ ਲਓ ਸਾਨੂੰ ਆਪਣੇ ਵਾਲਾ ਮਨ ਹਮਾਰ ਲੈਂਦੇ, ਸਾਨੂੰ ਕੋਈ ਅੰਮਾ ਮਾਨ। ਹੁਣ ਜੇ ਪਾਣੀ ਦਾ ਤੈਨੂੰ ਫਿਕਰ ਸੀ ਜੋ ਅਸੀਂ ਪੀ ਆਏ। ਕਿਸੇ ਦਾ ਕੰਮ ਕਰਨਾ ਜਾਂ ਨਾ ਕਰਨਾ, ਕਿਸੇ ਨੂੰ ਆਉਂਦਿਆਂ ਪਾਣੀ ਛਾਣੀ ਪਿਓ ਤੇ ਬੰਦੇ ਦੀ ਇੱਜ਼ਤ। ਉਹ ਬੰਦਾ ਢਿੱਲਾ ਹੋ ਗਿਆ, ਝੂਠਾ ਹੋ ਗਿਆ, ਵਾਕਈ ਮੈਨੂੰ ਪਾਣੀ ਪਿਆਣਾ ਚਾਹੀਦਾ। ਉਹ ਬਹਿ ਗਿਆ ਸਿੱਧਾ, ਆਂਦਾ ਠੀਕ ਹੈ। ਆਖਣ ਲੱਗਾ ਹਾਂ ਭਾਈ ਪੁੱਤਰ ਬਹੁ ਹਾਂ ਕੀ ਕੀਤਾ ਸੀ? ਮਾਰਿਆ ਸੀ ਇਹ ਜੀ ਮਾਰਿਆ ਸੀ। ਇਹ ਪੁੱਤਰਾ ਐਵੇਂ ਇੰਨਾ ਮਾਰਿਆ ਸੀ, ਤੇਰੇ ਪੈਸੇ ਕੱਢ ਲਏ ਹੋ?